ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਮੁੱਦਿਆਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਜਿਹੜੇ 4 ਸਦੀਆਂ ਪਹਿਲਾਂ ਬਹੁਤ ਵੱਡੇ ਸਕਾਲਰ ਹੋਏ ਨੇ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਸਰੂਪ ਹੈ ਜਿਸ ਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ, ਉਸ ਦੇ ਉਹ ਲਿਖਾਰੀ ਸਨ, ਸਕ੍ਰਾਈਬ ਸਨ, ਬਹੁਤ ਵੱਡੇ ਸਕਾਲਰ। ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਵੀ ਉਹਨਾਂ ਨੇ ਵਾਰਾਂ ਦੇ ਵਿੱਚ ਜਿਹੜਾ ਉਸ ਇਤਿਹਾਸ ਨੂੰ ਕਲਮਬੱਧ ਕੀਤਾ ਔਰ ਉਹ ਬਨਾਰਸ ਦੇ ਵਿੱਚ ਸਿੱਖੀ ਦਾ ਮੈਸੇਜ ਦੇਣ ਦੇ ਲਈ ਲੰਬਾ ਵਕਤ ਰਹੇ। ਵੱਡੇ ਵਿਦਵਾਨ, ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਕਿਉਂਕਿ ਉਸ ਵੇਲੇ ਅਵਧੀ, ਭੋਜਪੁਰੀ, ਇਹ ਸਾਰੇ ਜਿਹੜੀਆਂ ਲਿਟਰਰੀ ਜ਼ਬਾਨਾਂ ਗੰਗਾ ਜਮਨਾ ਤਹਿਜ਼ੀਬ ਦੀਆਂ ਨੇ, ਬ੍ਰਿਜ ਭਾਸ਼ਾ ਹੀ ਲਿਟਰੇਚਰ ਦੀ ਲੈਂਗੁਏਜ ਸੀ। ਸੋ ਇਹ ਉਹਨਾਂ ਦੇ 675 ਸਵਈਏ ਨੇ, ਜਿਸ 'ਚੋਂ ਅਸੀਂ ਇੱਕ ਸਵਈਆ ਹਰ ਹਫ਼ਤੇ 'ਚ ਇੱਕ ਦਿਨ ਸੋਮਵਾਰ ਵਿਚਾਰ ਅਧੀਨ ਲਿਆਂਦੇ। ਅੱਜ 278ਵਾਂ ਸਵਈਆ। ਔਰ ਜਿਵੇਂ ਭਾਈ ਸਾਹਿਬ ਉਸ ਸਿਆਣਪ ਦੀਆਂ ਸੋਨ ਡਲੀਆਂ ਦਿੰਦੇ ਨੇ, ਜਿਹੜੀ ਰੂਹਾਨੀ ਸਿਆਣਪ ਹੈ, ਜਿਹੜੀ ਅਲਟੀਮੇਟਲੀ ਗੁਰੂ ਦੇ ਅੱਗੇ ਆਪਣਾ ਆਪਾ ਰੱਖ ਕੇ ਪੂਰੇ ਵਿਸ਼ਵਾਸ ਦੇ ਨਾਲ, ਜੇ ਫੇਥ ਨਹੀਂ ਹੈ ਦੀਨ ਨਾ ਹੀ, ਯਕੀਨ ਨਾ ਹੀ। ਦੀਨ ਜਾਂ ਈਮਾਨ ਫੇਥ ਦਾ ਨਾਂ ਹੈ ਜੀ। ਔਰ ਉਹ ਜਦੋਂ ਤੁਹਾਡਾ ਫੇਥ ਅਨਸ਼ੇਕੇਬਲ ਹੁੰਦਾ ਹੈ, ਜੋ ਮਰਜ਼ੀ ਮੁਸੀਬਤ, ਕਸ਼ਟ, ਟੈਂਪਟੇਸ਼ਨ ਆਏ ਤਾਂ ਫਿਰ ਰੱਬ ਵੀ ਬੌੜੀ ਕਰਦਾ। ਬਹੁਤ ਵਾਰ ਅਸੀਂ ਜਦੋਂ ਤੱਕ ਆਲੇ ਦੁਆਲੇ ਝਾਕਦੇ ਹਾਂ ਉਦੋਂ ਅਸੀਂ ਕੱਲ੍ਹ ਹੀ ਮੈਂ ਇੱਕ ਬੜੀ ਖੂਬਸੂਰਤ ਕੋਟ ਕਿਤੇ ਪੜ੍ਹ ਰਿਹਾ ਸੀ। ਬਾਈਬਲ ਦੇ ਹਵਾਲੇ ਨਾਲ ਜੀਸਸ ਦੇ ਕਿਹਾ ਜਾਂਦਾ ਹੈ ਕਿ ਜੇ ਇੱਕ ਦਰਵਾਜ਼ਾ ਬੰਦ ਹੋਏ ਤਾਂ ਰੱਬ 1000 ਖੋਲ੍ਹ ਦਿੰਦਾ ਹੈ। ਪਰ ਮੈਨੂੰ ਜਿਹੜੀ ਇਸ ਨਾਲੋਂ ਵੀ ਜ਼ਿਆਦਾ ਅਪੀਲਿੰਗ ਕੱਲ੍ਹ ਇੱਕ ਲੱਗਿਆ, ਜਿਹਦੇ 'ਚ ਉਹਨੇ ਸੀ ਕਿ ਰੱਬ ਇੱਕ ਦਰਵਾਜ਼ਾ ਵੀ ਉਦੋਂ ਹੀ ਬੰਦ ਕਰਦਾ ਹੈ ਜਦੋਂ ਉਹ ਦੂਸਰਾ ਖੋਲ੍ਹ ਦਿੰਦਾ। ਸੋ ਜ਼ਾਹਰ ਹੈ ਵੀ ਜਦੋਂ ਸਾਨੂੰ ਕਿਸੇ ਮੌਕੇ 'ਤੇ ਕੋਈ ਚੀਜ਼ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਨਹੀਂ ਮਿਲਦੀ, ਤੇ ਇਹਨੂੰ ਮੰਨ ਲਈਏ ਵੀ ਇਹਦੇ 'ਚ ਸਾਡੀ ਬਿਹਤਰੀ ਹੈ, ਕੋਈ ਬਿਹਤਰ ਚੀਜ਼ ਸਾਡੇ ਇੰਤਜ਼ਾਰ ਕਰ ਰਹੀ ਹੈ ਕਿ ਰੱਬ ਦਰਵਾਜ਼ਾ ਉਦੋਂ ਹੀ ਬੰਦ ਕਰਦਾ ਜਦੋਂ ਦੂਸਰਾ ਖੋਲ੍ਹ ਦਿੰਦਾ। ਸੋ 1000 ਤੱਕ ਤਾਂ ਕੌਣ ਪਹੁੰਚੇਗਾ? ਬਈ ਕੋਈ ਖੋਲ੍ਹੇ ਹੋਏ ਅਸੀਂ ਉਹਨੂੰ ਹੀ ਖੜਕਾ ਦਈਏ, ਖੜਕਾਉਣ ਦੀ ਲੋੜ ਹੀ ਨਹੀਂ, ਉਹ ਖੁੱਲ੍ਹਿਆ ਹੁੰਦਾ। ਸੋ ਇਸ ਕਬਿਤ ਦੇ ਵਿੱਚ ਵੀ ਕਿ ਜਿਹੜਾ ਰੱਬ ਦੇ ਉੱਤੇ ਆਮਨਾ ਕਰਕੇ ਆਪਣਾ ਆਪ ਗੁਰੂ ਦੇ ਰੱਬ ਦੇ ਹਵਾਲੇ ਕਰ ਦਿੰਦਾ ਹੈ, ਉਹਦੇ ਜੀਵਨ 'ਚ ਕੀ ਤਬਦੀਲੀ ਹੁੰਦੀ ਹੈ। ਦਰਸ ਧਿਆਨ ਲਿਵ ਦ੍ਰਿਸ਼ਟ ਅਚਲ ਭਈ, ਸ਼ਬਦ ਵਿਵੇਕ ਸ਼ਰੁਤ ਸ਼ਰਵਣ ਅਚਲ ਹੈ, ਸਿਮਰਨ ਮਾਤਰ ਸੁਧਾ ਜੇਬਾ ਅਚਲ ਭਈ, ਗੁਰਮਤ ਅਚਲ ਉਨ ਮਨ ਅਸਥਲ ਹੈ, ਨਾਸਕਾ ਸੁਵਾਸ ਕਰ ਕੋਮਲ ਸੀਤਲਤਾ ਕੇ, ਪੂਜਾ ਪ੍ਰਣਾਮ ਪਰਸ ਚਰਨ ਕਮਲ ਹੈ, ਗੁਰਮੁਖ ਪੰਥ ਚਰ ਅਚਰ ਹੋਏ ਅੰਗ ਪੰਗ, ਸਰਬੰਗ ਬੂੰਦ ਸਾਗਰ ਸਲਿਲ ਹੈ। ਕਿ ਜਿਸ ਦਾ ਧਿਆਨ ਰੱਬ ਦੇ ਸ਼ਬਦ ਦੇ ਵਿੱਚ ਹੈ, ਰੱਬ ਦੀ ਇਬਾਦਤ 'ਚ ਹੈ, ਬੰਦਗੀ ਦੇ ਨਾਲ ਉਹ ਇਕਮਿਕ ਹੋ ਜਾਂਦਾ ਹੈ। ਦਰਸ ਧਿਆਨ ਲਿਵ, ਉਹਦੀਆਂ ਅੱਖਾਂ ਬੇਸ਼ੱਕ ਦੁਨੀਆ 'ਚ ਕੁਛ ਵੀ ਦੇਖ ਰਹੀਆਂ ਹੋਣ, ਪਰ ਉਹਨਾਂ 'ਚੋਂ ਸਭ ਮੈਂ ਜੋਤ ਹੈ ਸੋਏ, ਉਹਨੂੰ ਰੱਬ ਦੀ ਜੋਤ ਹਰ ਇੱਕ ਦੇ ਵਿੱਚ ਨਜ਼ਰ ਆ ਰਹੀ ਹੋਏ। ਲਿਵ ਹੈ ਤੁਹਾਡਾ ਅੰਦਰ, ਔਰ ਤੁਹਾਡਾ ਅੰਦਰ ਵੀ ਜਿਹੜਾ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ। ਦਰਸ ਧਿਆਨ ਲਿਵ ਦ੍ਰਿਸ਼ਟ ਅਚਲ ਪਈ, ਜਿਹੜਾ ਇਹੋ ਜਿਹੀ ਅਵਸਥਾ ਦਾ ਧਾਰਨੀ ਹੈ, ਉਸ ਦੇ ਅੰਦਰ ਫਿਰ ਅਚਲ ਹੁੰਦਾ, ਜਿਹੜਾ ਹਿੱਲੇ ਨਾ, ਕਿ ਉਹਦੀ ਸੁਰਤ, ਉਹਦਾ ਮਨ ਜਿਹੜਾ ਹੈ ਉਹ ਫਿਰ ਇੱਕ ਸਟੇਬਲ ਮੋਡ 'ਚ ਹੁੰਦਾ ਹੈ, ਇੱਕ ਬਿਲਕੁਲ ਟਿਕਾ ਦੇ ਵਿੱਚ ਹੁੰਦਾ, ਜਿਹਨੂੰ ਅਸੀਂ ਸਹਿਜ ਦੀ ਅਵਸਥਾ ਕਹਿੰਦੇ ਹਾਂ। ਸ਼ਬਦ ਵਿਵੇਕ ਸ਼ਰੁਤ ਸ਼ਰਵਣ ਅਚਲ ਹੈ, ਉਸ ਦੇ ਅੰਦਰ ਜਿਹੜੀ ਕੰਟੈਂਪਲੇਟ ਜਦੋਂ ਉਹ ਕਰਦਾ ਹੈ ਆਪਣੇ ਗਿਆਨ ਦੇ ਉੱਤੇ, ਵਿਵੇਕ ਉਹਦੇ 'ਚ ਵੀ ਇੱਕ ਟਿਕਾ ਹੁੰਦਾ ਹੈ। ਉਹ ਕਿਉਂਕਿ ਵਿਵੇਕ ਹੁੰਦਾ ਜਿਹਦੇ ਤੁਸੀਂ ਠੀਕ ਤੇ ਗਲਤ ਦੀ ਪਛਾਣ ਕਰ ਸਕੋ, ਤੁਹਾਨੂੰ ਉਹ ਵਿਵੇਕ ਬੁੱਧੀ ਮਿਲਦੀ। ਅਸੀਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਉਹ ਵਿਵੇਕ ਹੈ ਜਿਹੜਾ ਸਪਿਰਿਚੁਅਲ ਗਿਆਨ ਹੈ, ਉਹ ਇਹੀ ਹੈ ਸ਼ਬਦ ਵਿਵੇਕ ਸ਼ਰੁਤ ਸ਼ਰਵਣ ਅਚਲ ਹੈ, ਕਿ ਉਸ ਦੇ ਅੰਦਰ ਨਾਮ ਸਿਮਰਨ ਚੱਲ ਰਿਹਾ ਹੁੰਦਾ ਹੈ, ਔਰ ਹਰ ਚੀਜ਼ ਜਿਹੜੀ ਹੈ ਉਹਦੀ ਸੁਰਤ ਵੀ ਉਸ ਦੇ ਅੰਦਰ, ਜਿਹੜੀ ਉਸ ਦਾ ਦੇਖਣਾ ਵੀ ਸੁਣਨਾ ਵੀ ਸਾਰਾ ਉਸ ਦੇ ਨਾਲ ਹੀ ਜੁੜਿਆ ਹੁੰਦਾ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ। ਸਿਮਰਨ ਮਾਤਰ ਸੁਧਾ ਜੇਬਾ ਅਚਲ ਭਈ,
ਹੁਣ ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਜਿਹਨੂੰ ਪੀ ਕੇ ਕੋਈ ਨਾ ਮਰੇ। ਜੀ। ਹੁਣ ਜਦੋਂ ਵਾਹਿਗੁਰੂ ਦਾ ਤੁਸੀਂ ਸਹਾਰਾ ਲੈ ਲੈਂਦੇ ਹੋ, ਫਿਰ ਸਾਰੇ ਡਰ ਖੌਫ ਨਿਕਲ ਜਾਂਦੇ ਨੇ। ਅੰਮ੍ਰਿਤ ਛਕਣਾ ਵੀ ਉਸ ਰਸਤੇ ਵੱਲ ਹੀ ਤੁਰਨਾ ਹੈ, ਜਿਹਦੇ 'ਚ ਕਿ ਤੁਹਾਡੇ ਅੰਦਰ ਉਹ ਨਿਰਭੈਤਾ ਆ ਜਾਂਦੀ ਹੈ, ਮੌਤ ਦਾ ਡਰ ਨਹੀਂ ਹੈ, ਕਿਸੇ ਦੁਨਿਆਵੀ ਤਾਕਤ ਦਾ ਡਰ ਨਹੀਂ ਹੈ। ਔਰ ਜਿਹੜੀ ਫਿਰ ਤੁਹਾਡੇ ਅੰਦਰ ਜਿਹੜੀ ਜੀਭ ਹੈ, ਹੁਣ ਸਾਡੀ ਜੀਭ ਅੱਡ-ਅੱਡ ਇਸ ਦੇ ਉੱਤੇ ਟੇਸਟ ਬਡਸ ਲੱਗੇ ਹੋਏ ਨੇ, ਅੱਡ-ਅੱਡ ਸਵਾਦਾਂ ਤੇ ਉੱਤੇ ਹੀ ਰਹਿੰਦੀ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਹਾਡਾ ਸਿਮਰਨ ਦੇ ਨਾਲ ਤੁਸੀਂ ਜੁੜ ਜਾਂਦੇ ਹੋ, ਤੁਹਾਡੇ ਅੰਦਰ ਟਿਕਾ ਹੁੰਦਾ ਹੈ, ਤੇ ਫਿਰ ਜਿਹੜੀ ਤੁਹਾਡੀ ਜੀਭ ਹੈ ਉਹਨੂੰ ਵੀ ਰੱਬ ਦਾ ਨਾਮ ਲੈਣ ਤੋਂ ਬਿਨਾਂ ਫਿਰ ਚੁਗਲੀਆਂ ਜਾਂ ਨਿੰਦਿਆ ਜਾਂ ਕੋਈ ਹੋਰ ਗੀਤ ਗਾਣੇ ਗਾਣ ਦੇ ਵਿੱਚ ਉਹਨੂੰ ਸਕੂਨ ਨਹੀਂ ਮਿਲਦਾ। ਉਹ ਵੀ ਜੇ ਰੈਲਿਸ਼ ਕਰਦੀ ਹੈ ਤੁਹਾਡੀ ਜੀਭ ਵੀ, ਤੇ ਰੱਬ ਦਾ ਨਾਂ ਹੀ ਕਰਦੀ ਹੈ ਕਿ ਤੁਸੀਂ ਉਸ ਨੂੰ ਹੀ। ਔਰ ਮੈਂ ਕਿਤੇ ਇੱਕ ਦਿਨ ਪੜ੍ਹ ਰਿਹਾ ਸੀ ਕਿ ਦੇਖੋ ਜੀਭ ਨੂੰ ਕਿੰਨਾ ਪਵਿੱਤਰ ਬਣਾਇਆ। ਪਹਿਲਾਂ ਤਾਂ 32 ਪਹਿਲਾਂ ਇੱਕੋ ਇੱਕ ਜੀਭ ਹੈ, ਬਾਕੀ ਕਿ 2-2 ਕੰਨ ਨੇ, 2-2 ਕਿਡਨੀਜ਼ ਨੇ, ਹਰ ਚੀਜ਼ 2-2 ਅੱਖਾਂ ਨੇ, ਲੇਕਿਨ ਜੀਭ ਇੱਕੋ ਹੈ। ਫਿਰ ਪਹਿਲਾਂ ਤਾਂ 32 ਦੰਦਿਆਂ ਦਾ ਜੰਦਾ ਲਾਇਆ, ਫਿਰ ਬਾਰ ਬੁੱਲਾਂ ਦਾ ਲਾਇਆ। ਬੁੱਲਾਂ ਨੇ ਦੰਦਾਂ ਨੂੰ ਜੋ ਤੁਸੀਂ ਕੱਢਣਾ ਹੈ ਉਹਦੇ ਚੋਂ ਕਿਵੇਂ ਸੋਚ ਸਮਝ ਕੇ ਕੱਢੋ। ਤੇ ਜੇ ਜੀਭ ਦੇ ਉੱਤੇ ਉਸ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹਦੀ ਇਬਾਦਤ ਵਸਦੀ ਹੈ, ਤੇ ਫਿਰ ਜਿਹੜਾ ਜੀਭ ਨੂੰ ਕਿਸੇ ਹੋਰ ਸਵਾਦ ਦੀ ਲੋੜ ਨਹੀਂ। ਰਸਨਾ ਜਪਤੀ ਤੂੰ ਹੀ ਤੂੰ ਹੀ। ਹੁਣ ਰਸਨਾ ਜੀਭ ਦਾ ਨਾਂ ਹੀ ਹੈ, ਜਿਹੜੀ ਰਸ ਦੀ ਪਛਾਣ ਕਰਦੀ ਹੈ, ਮਿੱਠਾ ਖੱਟਾ ਕੌੜਾ ਫਿੱਕਾ। ਸੋ ਇਸ ਲਈ ਉਹਦਾ ਨਾਂ ਜੀਭ ਦਾ ਦੂਸਰਾ ਨਾਂ ਰਸਨਾ ਵੀ ਹੈ। ਤੇ ਰਸਨਾ ਜਪਤੀ ਤੂੰ ਹੀ, ਉਹਨੂੰ ਹਰ ਥਾਂ ਰੱਬ ਨਜ਼ਰ ਆਉਂਦਾ ਹੈ, ਤੇ ਉਹ ਤੂੰ 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 ਕਰਦੀ ਹੈ, ਮੂੰਹ ਮੂੰਹ ਹੂੰ ਹੂੰ ਤਾਂ ਕਰਦੀ ਨਹੀਂ। ਔਰ ਇਹੀ ਭਾਈ ਸਾਹਿਬ ਨੇ ਫਰਮਾਇਆ, ਸਿਮਰਨ ਮਾਤਰ ਸੁਧਾ ਜੇਬਾ ਅਚਲ ਭਈ, ਗੁਰਮਤ ਅਚਲ ਉਨ ਮਨ ਅਸਥਲ ਹੈ। ਕਿ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਆ, ਗੁਰੂ ਦੀ ਵਿਜ਼ਡਮ ਦੇ ਨਾਲ ਮਨ ਜਿਹੜਾ ਹੈ ਉਹ ਸਪਿਰਿਚੁਅਲ ਸਾਈਡ ਲਾਈਫ ਦੀ ਦੇ ਨਾਲ ਹੀ ਜੁੜ ਜਾਂਦਾ ਹੈ ਪੱਕੇ ਤੌਰ ਤੇ। ਉਸ ਦੇ ਹਰ ਐਕਟ ਦੇ ਵਿੱਚ ਰੂਹਾਨੀਅਤ ਹੁੰਦੀ ਹੈ, ਔਰ ਉਹ ਅਸਥਲ ਹੁੰਦਾ ਹੈ ਜਿੱਥੋਂ ਸਥਲ ਇੱਕ ਟਿਕਾਣਾ ਹੈ, ਅਸਥਲ ਜਿੱਥੋਂ ਉਹ ਹਿੱਲੇ ਹੀ ਨਾ, ਉੱਥੇ ਹੀ ਮਨ ਜੁੜ ਜਾਂਦਾ ਆ ਕੇ। ਨਾਸਕਾ ਸੁਬਾਸ ਕਰ ਕੋਮਲ ਸੀਤਲਤਾ ਕੈ, ਪੂਜਾ ਪ੍ਰਣਾਮ ਪਰਸ ਚਰਨ ਕਮਲ ਹੈ। ਜਦੋਂ ਤੁਹਾਡੀ ਸੁਰਤ ਵਾਹਿਗੁਰੂ ਦੇ ਨਾਲ ਜੁੜੀ ਹੋਈ ਹੈ, ਰੱਬ ਦੇ ਨਾਲ ਜੁੜੀ ਹੋਈ ਹੈ, ਔਰ ਤੁਹਾਨੂੰ ਰੱਬ ਦੇ ਉਸ ਸ਼ਬਦ ਚੋਂ ਗੁਰੂ ਦੇ ਚਰਨਾਂ ਦਾ ਸਪਰਸ਼ ਹੁੰਦਾ ਹੈ, ਟੱਚ ਕਰਨਾ। ਤੁਹਾਡੀ ਨਾਸਾਂ ਜਿਹੜੀਆਂ ਨੇ ਉਹ ਵੀ ਉਸ ਗੁਰੂ ਦੀ ਫ੍ਰੈਗਰੈਂਸ, ਰੱਬ ਦੀ ਫ੍ਰੈਗਰੈਂਸ ਹਰ ਚੀਜ਼ 'ਚ ਦੇਖ ਰਹੀਆਂ ਹੁੰਦੀਆਂ ਨੇ। ਔਰ ਤੁਹਾਡੇ ਅੰਦਰ ਇੱਕ ਕੋਮਲਤਾ ਤੇ ਇੱਕ ਸੀਤਲਤਾ ਆ ਜਾਂਦੀ ਹੈ, ਇੱਕ ਡੈਲੀਕੇਸੀ, ਇੱਕ ਟੈਂਡਰਨੈਸ, ਜਿਹਦੇ 'ਚ ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਤੁਸੀਂ ਕਿਸੇ ਪ੍ਰਤੀ ਮੰਦ ਸ਼ਬਦ ਨਹੀਂ ਬੋਲਦੇ। ਤੁਹਾਨੂੰ ਸਮਝ ਆ ਜਾਂਦੀ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕਿ ਭਾਈ ਜਦੋਂ ਮੈਂ ਕਿਸੇ ਨੂੰ ਮਾੜਾ ਕਹਿਣਾ, ਪਹਿਲਾਂ ਮੇਰੀ ਜ਼ੁਬਾਨ 'ਚੋਂ ਨਿਕਲਣਾ, ਮੇਰਾ ਵੀ ਤਨ ਤੇ ਮਨ ਨੇ ਸੋਚ ਕੇ ਕਹਿਣਾ, ਉਹ ਫਿੱਕਾ ਹੋਏਗਾ। ਇਸ ਲਈ ਇਹ ਸਮਝ ਆ ਜਾਂਦਾ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੁਹਾਨੂੰ ਸਮਝ ਆ ਜਾਂਦਾ ਹੈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਕੋਮਲ ਤੇ ਸਿਤਲਤਾ ਤੁਹਾਡੇ ਅੰਦਰ ਹੈ। ਔਰ ਗੁਰਮੁਖ ਪੰਥ ਚਰ ਅਚਰ ਹੋਏ ਅੰਗ ਪੰਗ, ਕਿ ਜਦੋਂ ਗੁਰਮੁਖ ਰੱਬ ਦਾ ਬੰਦਾ ਇਸ ਰਸਤੇ ਦੇ ਉੱਤੇ ਤੁਰ ਪੈਂਦਾ, ਪੰਥ ਰਸਤੇ ਨੂੰ ਕਹਿੰਦੇ ਨੇ, ਤੇ ਫਿਰ ਤੁਹਾਡੇ ਹਰ ਜਿਹੜੀਆਂ ਸੈਂਸਿਸ ਅੱਗੇ ਦੌੜਦੀਆਂ ਸੀ ਚਾਰ ਚਫੇਰੇ, ਜਿਹਦੇ ਤੁਹਾਡੇ ਲਿੰਬਸ ਵੀ ਨੇ, ਤੁਹਾਡਾ ਅੰਦਰ ਵੀ, ਉਹ ਅਚਰ ਹੋ ਜਾਂਦਾ, ਉਹ ਟਿਕ ਜਾਂਦਾ ਹੈ। ਚਰ ਜਿਹੜਾ ਹੈ ਤੋਰ ਨੂੰ ਕਹਿੰਦੇ ਨੇ, ਚਰਨ ਨੂੰ, ਚੱਲਣੇ ਨੂੰ, ਲਿੰਬਸ ਨੂੰ, ਉਹ ਅਚਰ ਹੋ ਜਾਂਦੇ ਨੇ। ਹੋਏ ਅੰਗ ਪੰਗ, ਕਿ ਉਹ ਉਸ ਵਾਹਿਗੁਰੂ ਦੇ ਨਾਂ ਦੇ ਵਿੱਚ ਇਵੇਂ ਹੀ ਓਤ-ਪ੍ਰੋਤ ਹੋ ਜਾਂਦੇ ਨੇ, ਇਵੇਂ ਹੀ ਸਮਾ ਜਾਂਦੇ ਨੇ। ਸਰਬੰਗ ਬੂੰਦ ਸਾਗਰ ਸਲਿਲ ਹੈ, ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ-ਪੋਤ ਹੁੰਦੀਆਂ। ਸਲਿਲ ਦਰਿਆ ਨੂੰ ਵੀ ਕਹਿੰਦੇ ਨੇ, ਜਿਵੇਂ ਦਰਿਆ ਦਾ ਪਾਣੀ ਆਇਆ ਔਰ ਸਮੁੰਦਰ 'ਚ ਰਲ ਗਿਆ, ਇਵੇਂ ਤੁਹਾਡਾ ਵਜੂਦ, ਬੇਸ਼ੱਕ ਤੁਹਾਡੀ ਬਾਡੀ ਹੁੰਦੀ ਹੈ, ਸਰੀਰ ਹੁੰਦਾ ਹੈ, ਪਰ ਉਸ ਦੇ ਵਿੱਚ ਉਹ ਵਾਹਿਗੁਰੂ ਹੀ ਵਸਿਆ ਹੁੰਦਾ ਹੈ, ਜਿਹੜਾ ਵਾਹਿਗੁਰੂ ਚਾਰ ਚਫੇਰੇ ਵੀ ਹੁੰਦਾ ਹੈ। ਤੇ ਤੁਸੀਂ ਇਹੀ ਗਾਉਂਦੇ ਫਿਰਦੇ ਹੋ ਕਿ ਜਤ ਦੇਖਾਂ ਤਤ ਤੂੰ, ਕਿ ਮੈਂ ਜਿੱਥੇ ਦੇਖਦਾ ਇਹ ਵਾਹਿਗੁਰੂ, ਜਿੱਥੇ ਤੱਕ ਮੇਰੀ ਨਜ਼ਰ ਜਾਂਦੀ ਹੈ, ਔਰ ਕੋਈ ਮੈਨੂੰ ਬਗਾਨਾ ਨਹੀਂ ਲੱਗਦਾ, ਹਰ ਥਾਂ ਤੇਰੀ ਹੋਂਦ ਹੈ, ਤੂੰ ਹੀ ਤੂੰ ਹੈ, ਤੂੰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ
ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।